ਟੋਟਲ ਕਹਿੰਦੇ 30,000 ਫੋਰਨ ਟਰੱਕਰਸ ਜਿਹੜੇ ਆ ਉਹਨਾਂ ਦੇ ਵੀਜ਼ੇ ਰਿਮੂਵ ਕੀਤੇ ਗਏ ਆ। ਜਿਨ੍ਹਾਂ ਚੋਂ 20,000 ਮੈਕਸੀਕੋ ਦੇ ਆ। ਸੋ ਬਾਕੀ 10,000 ਜਿਹੜੇ ਹੋਰ ਮੁਲਕਾਂ ਦੇ ਹੋ ਸਕਦਾ ਉਹਨਾਂ ਚੋਂ ਕੁਛ ਕੈਨੇਡਾ ਵਾਲੇ ਵੀ ਹੋਣ। ਸੋ ਬਹੁਤ ਜ਼ਿਆਦਾ ਜਿਹੜੀ ਆ ਸਟ੍ਰਿਕਟਨੈਸ ਜਿਹੜੀ ਆ ਚੱਲ ਰਹੀ ਹੈਗੀ ਆ। ਕਹਿੰਦੇ ਵੀ ਯੂਐਸ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਹੁਣੀ ਪਬਲਿਕਲੀ ਡਿਫੈਂਡ ਕੀਤਾ ਹੈ ਵੀ ਜੋ ਅਸੀਂ ਕ੍ਰੈਕਡਾਊਨ ਕਰ ਰਹੇ ਆ, ਜੋ ਵਾਇਲੇਸ਼ਨਸ ਹੋ ਰਹੀਆਂ ਹੈਗੀਆਂ ਆ, ਉਹਦੇ ਕਰਕੇ ਹੀ ਕਰ ਰਹੇ ਹੈਗੇ ਆ। ਸੋ ਕਹਿੰਦੇ ਭਈ ਜਿਹੜੇ ਮੈਕਸੀਕੋ ਦੇ ਟਰੱਕ ਡਰਾਈਵਰਸ ਆ, ਉਹਨਾਂ ਕੋਲ ਇਹੀ ਪਰਮਿਟ ਆ ਭਈ ਉਹ ਮੈਕਸੀਕੋ ਤੋਂ ਸਮਾਨ ਲਿਆ ਕੇ ਅਮਰੀਕਾ 'ਚ ਲਿਆਉਣ ਤੇ ਅਮਰੀਕਾ ਤੋਂ ਲੈ ਕੇ ਵਾਪਸ ਮੈਕਸੀਕੋ ਚਲੇ ਜਾਣ। ਪਰ ਬਟ ਕੈਨ ਨਾਟ ਲੀਗਲੀ ਹੌਲ ਲੋਡਸ ਬਿਟਵੀਨ ਪੁਆਇੰਟਸ ਇੰਟਾਇਰਲੀ ਵਿਦਿਨ ਯੂਨਾਈਟਿਡ ਸਟੇਟ, ਜਿਹੜਾ ਤੁਸੀਂ ਦੱਸ ਕੇ ਹਟੇ ਆ। ਸੋ ਕੈਨੇਡਾ ਵਾਲੇ ਸਾਨੂੰ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਹਾਂ ਅਸੀਂ ਵਿੱਚੋਂ ਵਿੱਚ ਚੱਕ ਲੈਂਦੇ ਆ। ਸੋ ਇਹ ਉਸ ਕਾਰਨ ਕਰਕੇ ਉਹਨਾਂ ਦਾ ਵੀਜ਼ਾ ਹੀ ਚਲੇ ਗਿਆ। ਸੋ ਮੁੜ ਕੇ ਫਿਰ ਐਂਟਰ ਨਹੀਂ ਹੋ ਸਕਣਾ। ਇਹ ਸਾਰੇ ਜਣੇ ਜਿਹੜੇ ਧਿਆਨ ਰੱਖ ਲੈਣ। ਇਹ ਤੁਹਾਡੇ ਸਾਹਮਣੇ ਆ ਵੀ 20,000 ਦੇ ਉਹਨੇ ਵੀਜ਼ੇ ਜਿਹੜੇ ਆ ਰਿਵੋਕ ਕਰ ਦਿੱਤੇ। ਹਾਲਾਂਕਿ ਦੋਨਾਂ ਮੁਲਕਾਂ 'ਚ ਟ੍ਰੇਡ ਬਹੁਤ ਵੱਡੀ ਆ। ਯੂਐਸ ਮੈਕਸੀਕੋ ਨੂੰ $35.34 ਬਿਲੀਅਨ ਜਿਹੜਾ ਹੈ ਐਕਸਪੋਰਟ ਕਰਦਾ ਹੈ। ਤੇ ਇਹ $50.69 ਬਿਲੀਅਨ ਤੱਕ ਪਹੁੰਚ ਗਿਆ ਸੀ। ਗੁਆਂਢੀ ਮੁਲਕ ਕੈਨੇਡਾ ਜਿਹੜਾ ਆ ਉੱਥੇ $64.8 ਬਿਲੀਅਨ ਟੂ ਵੇ ਟ੍ਰੇਡਿੰਗ ਹੁੰਦੀ ਹੈਗੀ ਆ। ਤਾਈਵਾਨ ਦੇ ਨਾਲ 29.6 ਬਿਲੀਅਨ। ਸੋ ਇੱਥੇ ਦੇਖੋ ਟ੍ਰੇਡ ਤੇ ਵੀ ਬੜਾ ਵੱਡਾ ਅਸਰ ਪੈਂਦਾ ਤੇ ਹੁਣ 20,000 ਵੀ ਬਹੁਤ ਵੱਡਾ ਨੰਬਰ ਆ। ਦੇਖੋ ਜਿਹੜੀਆਂ ਲਿਮਿਟੇਸ਼ਨਸ ਜਿਹੜੀਆਂ ਚੀਜ਼ਾਂ ਗਵਰਨਮੈਂਟ ਨੇ ਸੈੱਟ ਕੀਤੀਆਂ ਹੈਗੀਆਂ, ਜਦੋਂ ਅਸੀਂ ਉਹਦਾ ਪਾਲਣ ਨਹੀਂ ਕਰਦੇ ਹੈਗੇ, ਜਦੋਂ ਅਸੀਂ ਉਹਨੂੰ ਨਹੀਂ ਮੰਨਦੇ ਹੈਗੇ, ਤਾਂ ਫਿਰ ਡੈਫੀਨੇਟਲੀ ਇਹੋ ਜਿਹੇ ਇਸ਼ੂ ਖੜੇ ਹੁੰਦੇ ਹੈਗੇ ਆ। ਆਪਾਂ ਨੂੰ ਕਾਫੀ ਵਾਰੀ ਕੈਨੇਡੀਅਨ ਕਾਲਰਸ ਨੇ ਕਾਲ ਕਰਕੇ ਇਹ ਚੀਜ਼ਾਂ ਦੱਸੀਆਂ ਹੈਗੀਆਂ ਕਿ ਉਹਨਾਂ ਦੀਆਂ ਕੰਪਨੀਆਂ ਉਹਨਾਂ ਨੂੰ ਮਜਬੂਰ ਕਰਦੀਆਂ ਕਿ ਇੱਥੇ ਲੋਡ ਕਰੋ। ਬਿੱਲ ਆਫ ਲੀਡਿੰਗ ਜਿਹੜੇ ਆ ਉਹ ਚੇਂਜ ਕੀਤੇ ਜਾਂਦੇ ਆ, ਬਿੱਲ ਆਫ ਲੀਡਿੰਗ ਗਲਤ ਬਣਾਏ ਜਾਂਦੇ ਆ। ਸੋ ਇਹਦੇ ਉੱਤੇ ਵੀ ਜਿਹੜੀ ਇਸ ਵੇਲੇ ਚੀਜ਼ ਆ, ਜੇ ਮੈਂ ਗੱਲ ਕਰਦਾ ਜਾਵਾਂ ਇੱਥੇ, ਤੇ ਆਪਣਾ ਜਿਹੜਾ ਇੱਕ ਹੋਰ ਨਵਾਂ ਬਿੱਲ ਜਿਹੜਾ ਆ ਉਹ ਇੰਟਰੋਡਿਊਸ ਹੋਇਆ ਆ ਇਸ ਵੇਲੇ ਕਾਂਗਰਸ ਦੇ ਵਿੱਚ, ਜਿਹਨੂੰ ਕਿ ਗੋਸਟ ਟਰੱਕਰ ਲਾਅ ਜਿਹੜਾ ਮੰਨਿਆ ਜਾ ਰਿਹਾ। ਔਰ ਉਸ ਲਾਅ ਦੇ ਮੁਤਾਬਕ ਜੇ ਤੁਸੀਂ ਉਹਦੇ ਵਿੱਚ ਇਹ ਹੈ ਕਿ ਜੇ ਤੁਹਾਡਾ ਜਿਹੜਾ ਤੁਹਾਡੀ ਜਿਹੜੀ ELD ਆ, ਜੇ ਤੁਹਾਡੀ ELD ਆਊਟ ਆਫ ਕੰਟਰੀ ਕਿਤੇੋਂ ਐਡਿਟ ਹੋ ਰਹੀ ਆ, ਜਾਂ ELD ਦੇ ਉੱਤੇ ਜਿਹੜੇ ਐਡਿਟਸ ਹੋ ਰਹੇ ਆ ਉਹ ਵਿਦਨ ਨਾਰਥ ਅਮਰੀਕਾ ਨਹੀਂ ਹੋ ਰਹੇ, ਤਾਂ ਉਸ ਸਿਲਸਿਲੇ ਦੇ ਵਿੱਚ ਉਹ ਜਿਹੜੀ ਕੰਪਨੀ ਆ ਉਹ 'ਤੇ ਕਾਰਵਾਈ ਹੋ ਸਕਦੀ ਹੈ। ਡਰਾਈਵਰ 'ਤੇ ਵੀ ਕਾਰਵਾਈ ਹੋ ਸਕਦੀ ਹੈ, ਕੰਪਨੀ 'ਤੇ ਵੀ ਕਾਰਵਾਈ ਹੋ ਸਕਦੀ ਆ। ਇਹਦੇ ਵਿੱਚ ਇਹਨਾਂ ਨੇ ਖਾਸ ਕਰਕੇ ਬਿੱਲ ਆਫ ਲੀਡਿੰਗ ਦੀ ਗੱਲ ਕੀਤੀ ਹੈ ਕਿ ਜੇ ਬਿੱਲ ਆਫ ਲੀਡਿੰਗ ਜਿਹੜਾ ਆ ਉਹ ਕਿਤੇ ਨਾ ਕਿਤੇ ਉਹਨੂੰ ਚੇਂਜ ਕੀਤਾ ਜਾਂਦਾ ਹੈ ਜਾਂ ਉਹਨੂੰ ਆਲਟਰ ਕੀਤਾ ਜਾਂਦਾ, ਉਹਦੀ ਕਾਰਵਾਈ ਵੀ ਵਿੱਚ ਰੱਖੀ ਆ। ਇਹ ਕਾਫੀ ਮਹੱਤਵਪੂਰਨ ਬਿੱਲ ਹੈਗਾ ਆ, ਜਿਹਦੇ ਵਿੱਚ ਕਿ ਇਹ ELD ਦੀ ਜਿਹੜੀ ਛੇੜਖਾਨੀ ਆ, ਕਿਉਂਕਿ ਪਿੱਛੇ ਜੇ ਕਾਫੀ ਜਿਹੜੇ ਵੱਡੇ ਹੈਗੇ ਆ ਆਪਣੇ ਟਰੱਕਿੰਗ ਦੇ ਵਿੱਚ ਨਿਊਜ਼ ਵਾਲੇ, ਖਾਸ ਕਰਕੇ ਫਰੇਟ ਵੇਵਸ ਦੇ ਜਿਹੜੇ ਫਾਊਂਡਰ ਹੈਗੇ ਆ, ਉਹਨਾਂ ਵੱਲੋਂ ਬੜੇ ਜ਼ੋਰ ਸ਼ੋਰ ਨਾਲ ਇਹ ਗੱਲ ਕੀਤੀ ਗਈ ਸੀਗੀ ਕਿ ਜਿਹੜਾ ELD ਨੂੰ ਮੈਨੀਪੂਲੇਟ ਕਰਨਾ ਆਊਟ ਆਫ ਕੰਟਰੀ ਤੋਂ, ਉਹ ਬਹੁਤ ਵੱਡਾ ਕ੍ਰਾਈਮ ਹੈਗਾ ਆ। ਜੇ ਉਹ ਬੰਦਾ ਇੱਥੇ ਹੋਵੇ ਤਾਂ ਉਹਨੂੰ ਜਿਹੜਾ ਆ FBI ਉਹਦੇ ਡੋਰ 'ਤੇ ਜਾ ਕੇ ਡੋਰ ਖੜਕਾ ਸਕਦੀ, ਉਹਨੂੰ ਅਰੈਸਟ ਕਰ ਸਕਦੀ ਆ। ਪਰ ਜਦੋਂ ਇਹ ਬੰਦਾ ਇੱਥੇ ਹੈ ਹੀ ਨਹੀਂ ਗਾ, ਆਊਟ ਆਫ ਕੰਟਰੀ ਆ, ਤੇ ਉਹਨੂੰ ਇਨਫੋਰਸ ਕਰਨਾ ਜਿਹੜਾ ਆ ਉਹ ਬਹੁਤ ਔਖਾ ਹੋ ਜਾਂਦਾ ਆ, ਬਹੁਤ ਮੁਸ਼ਕਿਲ ਹੋ ਜਾਂਦਾ ਆ। ਸੋ ਆਈ ਥਿੰਕ ਇਸ ਤਰਜ਼ ਦੇ ਉੱਤੇ ਜਿਹੜੀ ਇਹ ਕਹਾਣੀ ਆ ਇਹ ਚੱਲੀ ਹੈਗੀ ਆ, ਔਰ ਇਹ ਜਿਹੜਾ ਲਾਅ ਆ ਇੰਟਰੋਡਿਊਸ ਹੋਇਆ ਆ, ਇਹ ਜਿਹੜਾ ਲਾਅ ਹੈਗਾ ਆ ਉਹ ਅਕਾਊਂਟੇਬਿਲਿਟੀ ਕਰੂਗਾ ਉਸ ਟਰੱਕਿੰਗ ਕੰਪਨੀ ਦੀ, ਜਿਹੜੀ ਟਰੱਕਿੰਗ ਕੰਪਨੀ ਜਿਹੜੀ ਆ ਇਹੋ ਜਿਹੀਆਂ ਮੈਨੀਪੂਲੇਸ਼ਨ ਕਰਦੀ ਹੈਗੀ ਆ, ਉਹ ਡਰਾਈਵਰ ਨੂੰ ਮਜਬੂਰ ਕਰਦੀ ਆ ਕਿ ਡਰਾਈਵਰ ਉਹ ਆਵਰਸ ਆਫ ਸਰਵਿਸ ਜਿਹੜੇ ਚੇਂਜ ਕਰੇ। ਇਹਦੇ ਨਾਲ ਨਾਲ ਇਹ ਵੀ ਕੀਤਾ ਗਿਆ ਇਸ ਲਾਅ ਦੇ ਵਿੱਚ ਕਿ ਜੇ ਕੋਈ ਵੀ ਐਡਿਟ ਜਿਹੜਾ ਆ ਉਹ ਹੁੰਦਾ ਆ ਤਾਂ ਹੈਜ਼ ਟੂ ਬੀ ਡਨ ਵਿਦਨ ਨਾਰਥ ਅਮਰੀਕਾ ਦੇ ਵਿੱਚ ਕੰਪਨੀ ਹੋਣੀ ਚਾਹੀਦੀ ਆ। ਦੈਟ ਮੀਨਸ US, ਮੈਕਸੀਕੋ ਤੇ ਕੈਨੇਡਾ ਦੇ ਵਿੱਚ ਉਹਦਾ ਬੇਸ ਹੋਣਾ ਚਾਹੀਦਾ, ਜਿੱਥੋਂ ਐਡਿਟ ਹੋਣੀ ਚਾਹੀਦੀ ਆ। ਤੇ ਹਰ ਜਿਹੜਾ ਐਡਿਟ ਹੈਗਾ ਉਹਨੂੰ ਡਰਾਈਵਰ ਦੀ ਅਪਰੂਵਲ, ਕੰਸੈਂਟ ਜਿਹੜੀ ਆ ਉਹ ਜ਼ਰੂਰੀ ਹੈਗੀ ਆ। ਸੋ ਇਹ ਕਾਫੀ ਇੰਪੋਰਟੈਂਟ ਜਿਹੜਾ ਲਾਅ ਆ ਇਸ ਵੇਲੇ ਪਾਸ ਹੋਇਆ। ਜਿਵੇਂ ਤੁਸੀਂ ਬਿੱਲ ਆਫ ਲੀਡਿੰਗ ਦੀ ਗੱਲ ਕੀਤੀ ਸੀ, ਆਪਾਂ ਕਰਦੇ ਸੀਗੇ ਕਿ ਜਿਹੜੇ ਲੋਡ ਵਿਦਨ US ਹੁੰਦੇ ਉਹਨਾਂ ਦੇ ਬਿੱਲ ਆਫ ਲੀਡਿੰਗ ਚੇਂਜ ਕੀਤੇ ਜਾਂਦੇ ਆ। ਹਰ ਪਾਸਿਓਂ ਕਿਤੇ ਨਾ ਕਿਤੇ ਕਾਨੂੰਨ ਜਿਹੜੇ ਆ ਉਹ ਬਣ ਜਾ ਰਹੇ ਆ। ਬਿਲਕੁਲ। ਇਹ ਜਿਹੜੇ ਬਾਹਰਲੇ ਮੁਲਕਾਂ ਦੇ ਡਰਾਈਵਰਾਂ ਵਾਲੀ ਜਿਹੜੀ ਇੱਥੋਂ ਲਾਇਸੈਂਸ ਤੋਂ ਸ਼ੁਰੂਆਤ ਕੀਤੀ ਸੀ, ਇਹ ਵੀ ਕੁਝ ਮਹੀਨੇ ਪਹਿਲਾਂ ਹੀ ਇਸ ਦਾ ਰੌਲਾ ਰੱਪਾ ਪੈਣਾ ਜਿਹੜਾ ਉਹ ਸ਼ੁਰੂ ਹੋਇਆ ਸੀਗਾ। ਤੇ ਫਿਰ ਹੁਣ ਇਸ ਤੋਂ ਬਾਅਦ 'ਚ ਦੇਖੋ ਵੀਜ਼ੇ ਕੈਂਸਲ ਵੀ ਹੋ ਗਏ, CDLs ਦੇ ਉੱਤੇ ਵੀ ਜਿਹੜਾ ਉਹ ਆ ਗਿਆ, ਤੇ ਆ ਹੁਣ ਆਡਿਟਸ ਨੂੰ ਲੈ ਕੇ ਵੀ ਆ।
ਤੇ ਇਹਦੇ ਵਿੱਚ ਫਿਰ ਇਹ ਵੀ ਗੱਲ ਰਮਨ ਜੀ ਗੱਲ ਕਰੀਏ ਵੀ ਕੀ ਅਗਲੀ ਵਾਰੀ ਫਿਰ ਉਹਨਾਂ ਜਿਹੜੇ ਕਹਿ ਸਕਦੇ ਆ ELDs ਆ ਜਿਹੜੀਆਂ ਬਾਹਰੋਂ ਚੱਲਦੀਆਂ ਆ, ਬਾਹਰੋਂ ਐਡਿਟ ਹੁੰਦੀਆਂ ਆ, ਜਾਂ ਜਿਨ੍ਹਾਂ ਦੀ ਡਿਸਪੈਚਿੰਗ ਬਾਹਰੋਂ ਹੋ ਰਹੀ ਆ, ਕੀ ਉਹਦੇ ਤੇ ਵੀ ਇਹਦਾ ਮਤਲਬ ਗਾਜ ਡਿੱਗੇਗੀ? ਦੇਖੋ ਰਾਜਕਰਨ, ਜਿਹੜੀ ਵੀ ਇਸ ਵੇਲੇ ਸਾਰਿਆਂ ਨਾਲੋਂ ਮੇਜਰ ਜਿਹੜੀ ਸਿਚੁਏਸ਼ਨ ਹੈਗੀ ਆ ਨਾ, ਉਹ ਹੈਗੀ ਆ ਕਿ ਜਿਹੜੀਆਂ ਹੁਣ ਦੇਖੋ ਜਿਹੜੀਆਂ ELDs ਜਾਂ ਜਿਹੜੇ ਐਕਸੀਡੈਂਟ ਹੋ ਰਹੇ ਆ ਜਾਂ ਹੁੰਦੇ ਆ, ਜਾਂ ਮੈਂ ਕੋਈ ਆਪਣੀ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ, ਜੇ ਸਾਰੀ ਕਮਿਊਨਿਟੀ ਦੀ ਗੱਲ ਕਰੀਏ, ਜਿਸ 'ਚ ਆਪਣੇ ਈਸਟਰਨ ਯੂਰਪ ਤੋਂ ਬਹੁਤ ਕਮਿਊਨਿਟੀਜ਼ ਹੈਗੀਆਂ, ਉਹਨਾਂ ਦੇ ਵਿੱਚ ਜਿਹੜੇ ਐਕਸੀਡੈਂਟ ਹੁੰਦੇ ਆ, ਜਦੋਂ ਇਹ ਇਨਵੈਸਟੀਗੇਸ਼ਨ ਹੁੰਦੀ ਆ ਰਾਜਕਰਨ, ਉਹਨਾਂ ਦੀਆਂ ELDs ਦੇਖੀਆਂ ਜਾਂਦੀਆਂ ਆ, ਉਹਨਾਂ ਦਾ ਸਾਰਾ ਚੀਜ਼ ਦੇਖੀ ਜਾਂਦੀ ਆ, ਉਹਨਾਂ ਦੀ ਇਨਵੈਸਟੀਗੇਸ਼ਨ ਬੈਕਗਰਾਊਂਡ ਤੋਂ ਇਨਵੈਸਟੀਗੇਸ਼ਨ ਚੱਲਦੀ ਆ, ਉਹਦੇ 'ਚ ਪਤਾ ਲੱਗਦਾ ਕਿ ELD ਜਿਹੜੀ ਆ ਮੈਨੀਪੂਲੇਟ ਇੱਥੇ ਹੋਈ ਹੀ ਨਹੀਂ, ਇਹ ਤਾਂ ਮੈਨੀਪੂਲੇਸ਼ਨ ਕਿਤੇ ਹੋਰ ਹੋ ਰਹੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਆਈਆਂ ਹੈਗੀਆਂ, ਰੀਸੈਂਟ ਪਿਛਲੇ ਸਾਲ 2 ਸਾਲ ਦੇ ਜਿਹੜੇ ਐਕਸੀਡੈਂਟ ਹੈਗੇ ਆ, ਉਹ ਡੈਫੀਨੇਟਲੀ ਉਹਨਾਂ ਉੱਤੇ ਕਾਫੀ ਬਰੀਕੀ ਨਾਲ ਦੇਖਿਆ ਜਾ ਰਿਹਾ। ਸੋ ਉੱਥੋਂ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਇਹ ਜਿਹੜੀਆਂ ਕੰਮ ਹੋ ਰਿਹਾ ਹੈਗਾ, ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਹੈਗੀਆਂ, ਇਹ ਡੈਫੀਨੇਟਲੀ ਇੱਥੇ ਨਹੀਂ ਹੋ ਰਹੀਆਂ ਹੈਗੀਆਂ US ਦੇ ਵਿੱਚ। ਤੇ ਇਹ ਖਾਸ ਕਰਕੇ ਜੇ ਤੁਹਾਡਾ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਜਿਹੜਾ ਕਿ US ਦੇ ਵਿੱਚ ਆਪਰੇਟ ਹੋ ਰਿਹਾ ਤੇ ਉਹ ਮੈਨੀਪੂਲੇਟ ਹੋ ਰਿਹਾ ਆ ਆਊਟ ਆਫ ਕੰਟਰੀ, ਉਹਦੇ ਲਈ ਡੈਫੀਨੇਟਲੀ ਗਵਰਨਮੈਂਟ ਜਿਹੜੀ ਆ ਉਹ ਕਾਫੀ ਸਖਤੀ ਜਿਹੜੀ ਆ ਵਰਤੂਗੀ, ਕਿਉਂਕਿ ਇਹਦੇ ਨਾਲ ਜਦੋਂ ਆਪਾਂ ਪਹਿਲਾਂ ਵੀ ਗੱਲ ਇਹ ਚੱਲੀ ਸੀਗੀ, ਜਦੋਂ ਆਟੋਨਮਸ ਟਰੱਕ ਦੀ ਗੱਲ ਚੱਲੀ ਸੀ, ਤੇ ਉਦੋਂ ਵੀ ਇਹ ਗੱਲ ਹੋਈ ਸੀਗੀ ਕਿ ਆਟੋਨਮਸ ਟਰੱਕ ਨੂੰ ਆਪਰੇਟ ਕੌਣ ਕਰ ਰਿਹਾ, ਜੇ ਉਹ ਆਊਟ ਆਫ ਕੰਟਰੀ ਤੋਂ ਆਪਰੇਟ ਹੋ ਰਿਹਾ, ਉਹਨੂੰ ਕਿਸੇ ਵੀ ਟਾਈਮ ਤੁਸੀਂ ਮੂਵ ਕਰਕੇ, ਉਹਨੂੰ ਟਰਨ ਕਰਕੇ ਕਿਤੇ ਵੀ ਤੁਸੀਂ ਉਹਦੇ ਕੋਲੋਂ ਕਿਸੇ ਦੇ ਵਿੱਚ ਮਰਵਾ ਸਕਦੇ ਆ, ਕਿਸੇ ਬਿਲਡਿੰਗ ਦੇ ਵਿੱਚ ਕਰ ਸਕਦੇ, ਕੁਝ ਵੀ ਕਰ ਸਕਦੇ ਆ। ਸੋ ਇਹ ਜਿਹੜੀ ਚੀਜ਼ ਆ, ਇਹਦੇ ਉੱਤੇ ਖਾਸ ਕਰਕੇ ਜਿਹੜਾ ਇਹ ਡਿਵਾਈਸਿਸ ਹੈਗੇ ਆ, ਇਹਨਾਂ ਦਾ ਆਪਰੇਸ਼ਨ, ਇਹਨਾਂ ਦਾ ਕੰਟਰੋਲ ਜਿਹੜਾ ਆ ਉਹ ਵਿਦਿਨ ਦਾ ਕੰਟਰੀ ਹੋਣਾ ਚਾਹੀਦਾ ਆ। ਦੈਟਸ ਡੈਫੀਨੇਟਲੀ ਬਹੁਤ ਚੰਗੀ ਗੱਲ ਹੈਗੀ ਆ।